FBI warned Sikhs in the US about death threats after killing of Canadian activists. The FBI visits took on a new urgency after Canada alleged Indian government involvement in the assassination of a Sikh separatist on Canadian soil. I am very concerned about reports that Canadian Sikh leader Amarjit Singh was assassinated, and I have requested an official briefing as a member of House Foreign Affairs Committee. We must fully investigate this crime to determine who should be held accountable. As a member of American Sikh Congressional Caucus, I stand with the Sikh community against hate and political violence. Sikhs deserve to live in peace in America and worldwide, free from political persecution. I am concerned by reports that India's government is targeting Sikh activists abroad and will seek to learn more as a member of the Committee on Homeland Security. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਵਿੱਚ ਹਰਦੀਪ ਸਿੰਘ ਨਿੱਜਰ ਦੇ ਮਰਡਰ ਤੋਂ ਬਾਅਦ ਕਿਵੇਂ ਭਾਰਤੀ ਏਜੰਸੀਆਂ ਵੱਲੋਂ ਅਮਰੀਕਾ ਦੇ ਪ੍ਰਮੁੱਖ ਖਾਲਿਸਤਾਨੀਆਂ ਨੂੰ ਨਿਸ਼ਾਨਾ ਬਣਾਇਆ ਜਾਣਾ ਸੀ, ਇਹ ਹਕੀਕਤ ਵੀ FBI ਨੇ ਸਾਹਮਣੇ ਲੈ ਆਂਦੀ ਹੈ। ਸੋ FBI ਵੱਲੋਂ ਸਿੱਖ ਲੀਡਰਾਂ ਨੂੰ ਮਿਲ ਕੇ ਇਸ ਸੰਬੰਧੀ ਚੇਤਾਵਨੀ ਦਿੱਤੀ ਗਈ ਸੀ। ਸੋ 2 ਪ੍ਰਮੁੱਖ ਕਾਂਗਰਸਮੈਨਾਂ ਨੇ ਇਸ ਸੰਬੰਧੀ ਟਵੀਟ ਕਰਕੇ ਕਾਂਗਰਸ ਦੀ ਫੋਰਨ ਅਫੇਅਰਸ ਕਮੇਟੀ ਤੋਂ ਇਸ ਵਿਸ਼ੇ ਤੇ ਜਿਹੜੇ ਬਰੀਫਿੰਗ ਦੀ ਮੰਗ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਭਾਰਤੀ ਹਾਕਮ ਵੀ ਔਰ ਉਹਨਾਂ ਦੇ ਜਿਹੜੇ ਪੈਟਰਨ ਨੇ ਨਾਗਪੁਰ ਦੇ ਆਪਣੇ ਦਫ਼ਤਰ 'ਚ ਬੈਠੇ ਕਹਿੰਦੇ ਹੋਣੇ ਨੇ ਕਿ ਵੀ ਵਾਹ ਕਿਸਮਤ ਦੇ ਬਲੀਆ ਖਿੱਦੀ ਰਿੱਧੀ ਖੀਰ ਤੇ ਬਣ ਗਿਆ ਦਲੀਆ, ਕਿ ਭਾਈ ਤੁਰੇ ਕੀ ਸੀ, ਵਿਸ਼ਵ ਗੁਰੂ ਅਰਸ਼ ਗੱਡਾ ਮੂਨ ਤੇ ਪਹੁੰਚਾਤਾ। ਹੁਣ ਮੋਦੀ ਜੀ ਦੁਨੀਆ ਨੂੰ ਦੱਸਣਗੇ, ਦੁਨੀਆ ਪੁੱਛ ਕੇ ਚੱਲ ਰਹੀ ਹੈ ਮੋਦੀ ਜੀ ਤੋਂ। ਤੇ ਇਸ ਵੇਲੇ ਇਹ ਹੈ ਵੀ ਜਿੱਧਰ ਦੇਖੋ ਥੂ ਥੂ ਕਰ ਰਿਹਾ, ਔਰ ਉਹਨਾਂ ਨੂੰ ਸਾਰਾ ਥੁੱਕਾਂ ਦੇ ਨਾਲ ਲਪੇੜ ਦਿੱਤਾ ਉਹਨਾਂ ਨੇ, ਤੇ ਛਿੱਤਰ ਵੀ ਹੱਥ 'ਚ ਫੜ ਲਿਆ ਕਿ ਭਾਈ ਜਾਣਾ ਤੁਸੀਂ ਕਿੱਧਰ ਨੂੰ। ਔਰ ਅਮਰੀਕਾ 'ਚ ਕਿਉਂਕਿ ਦੇਖੋ ਗੱਲ ਇਹ ਨਹੀਂ ਹੈ, ਔਰ ਅਸੀਂ ਅੱਜ ਹੀ ਇਸ ਨੂੰ ਹੁਣ ਡਿਸਕਸ ਕਰਾਂਗੇ ਕਿ ਵੀ 18 ਜੂਨ ਨੂੰ ਜਿਸ ਦਿਨ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਹੈ, ਉਸ ਦਿਨ ਮੋਦੀ ਅਮਰੀਕਾ ਦੀ ਧਰਤੀ ਦੇ ਉੱਤੇ ਉਹਨੇ ਪੈਰ ਰੱਖਿਆ ਸੀ। 22 ਜੂਨ ਨੂੰ ਉਸ ਦੀ ਜਿਹੜੀ ਹੈ ਉਹ ਮੀਟਿੰਗ ਸੀ ਬਾਈਡਨ ਦੇ ਨਾਲ ਵਾਈਟ ਹਾਊਸ ਦੇ ਅੰਦਰ, ਔਰ ਅਸੀਂ ਜਦੋਂ 18 ਨੂੰ ਦੀ ਇਹ ਘਟਨਾ ਸਾਹਮਣੇ ਆਈ ਅਸੀਂ ਉਸ ਦਾ ਜ਼ਿਕਰ ਕੀਤਾ, ਔਰ ਉਹ 2-3 ਦਿਨ ਇੱਥੇ ਹੀ ਸੀ ਮੋਦੀ 22 ਤੋਂ ਪਹਿਲਾਂ। ਔਰ ਅਸੀਂ ਵਾਈਟ ਹਾਊਸ ਦੇ ਬਾਹਰ ਪ੍ਰੋਟੈਸਟ ਕਰਕੇ ਜਦੋਂ ਬਾਹਰ ਨਿਕਲ ਰਹੇ ਸੀ, ਔਰ ਸਾਡੀ ਟੈਕਨੀਕਲ ਟੀਮ ਡਰਾਈਵ ਕਰ ਰਹੇ ਸੀ, ਮੈਂ ਨਾਲ ਬੈਠਿਆ ਸੀ, ਕਾਲ ਆਈ FBI, ਉਹਨਾਂ ਨੇ ਆਪਣੇ ਸਟੇਸ਼ਨ ਹੈੱਡਕੁਆਟਰ ਆਇਡੈਂਟੀਫਾਈ ਕੀਤਾ ਉਹਨੇ, ਔਰ ਉਹਨੇ ਕਿਹਾ ਕਿ ਜੀ ਇਹ ਜਿਹੜਾ ਹੈ ਸਾਡੇ ਕੋਲ ਜਿਹੜਾ ਜਾਣਕਾਰੀ ਹੈ ਤੁਹਾਡੀ ਸੇਫਟੀ ਨੂੰ ਖਤਰਾ ਹੈ, ਤੇ ਤੁਸੀਂ ਮਿਲਣਾ ਵੀ ਅਸੀਂ ਚਾਹੁੰਦੇ ਹਾਂ, ਤੁਸੀਂ ਰਿਸਟ੍ਰਿਕਟ ਕਰੋ ਆਪਣੀਆਂ ਮੂਵਮੈਂਟਸ। ਮੈਂ ਕਿਉਂਕਿ ਹੁਣ ਇਹ ਕਹਾਣੀ ਪਬਲਿਕ ਡੋਮੇਨ 'ਚ ਹੈ, ਇਸ ਲਈ ਮੈਂ ਇਸ ਦਾ ਜ਼ਿਕਰ ਕਰ ਰਿਹਾ। ਔਰ ਉਸ ਤੋਂ ਫਿਰ 3 ਹਫ਼ਤੇ ਬਾਅਦ ਅਸੀਂ ਹੋਮਲੈਂਡ ਸਿਕਿਉਰਿਟੀ ਦੇ ਆਫਿਸ 'ਚ, ਜਿੱਥੇ ਉਹਨਾਂ ਦੇ 3 ਆਲਾ FBI ਦੇ ਆਫੀਸ਼ੀਅਲ ਸੀ, ਉਹਨਾਂ ਦੇ ਨਾਲ ਆਲਮੋਸਟ 2 ਘੰਟੇ ਦੀ ਮੀਟਿੰਗ ਸੀ ਉਸ ਸਾਰੇ ਪਸਮੰਜਰ ਦੇ ਵਿੱਚ, ਕਿ ਪਿਛਲੇ ਇਸ ਸਾਰੇ ਪੀਰੀਅਡ ਦੇ ਵਿੱਚ ਕੀ ਹੈ, ਕਿਉਂ ਜਿਹੜਾ ਉਹ ਇੰਡੀਅਨ ਸਟੇਟ ਦਾ ਇਹ ਜਿਹੜਾ ਗੰਦਾ ਅਜੀਤ ਡੋਵਲ ਔਰ ਉਸ ਦੀ ਟੀਮ ਉਹਨਾਂ ਨੇ ਜਿਹੜਾ ਉਹ KGB ਦੀ ਤਰਜ਼ ਦੇ ਉੱਤੇ ਟਾਰਗੇਟਿੰਗ ਔਰ ਹਿਟਿੰਗ ਸ਼ੁਰੂ ਕੀਤੀ ਹੈ, ਔਰ ਉਹਨਾਂ ਦੀਆਂ ਜੋ ਵੀ ਇੰਸਟਰਕਸ਼ਨਸ ਜਾਂ ਜੋ ਸੇਫਟੀ ਕਵਰ ਹੁੰਦਾ ਉਹ ਮੈਂ ਡਿਸਕਸ ਨਹੀਂ ਕਰ ਸਕਦਾ। ਹੁਣ ਇਹ ਗੱਲ ਜ਼ਾਹਰ ਹੈ ਕਿ ਜਦੋਂ ਮੈਂ ਉਹਨਾਂ ਦੇ ਨਾਲ ਮੇਰੀ ਮੀਟਿੰਗ ਵੀ ਹੋਈ, ਉਦੋਂ ਤੱਕ 3 ਬੰਦਿਆਂ ਦੀ ਜਾਣਕਾਰੀ ਮੇਰੇ ਕੋਲ ਸੀ ਕਿ ਜਿਨ੍ਹਾਂ ਨੂੰ, ਕਿਉਂਕਿ ਪਹਿਲਾਂ ਤਾਂ ਅਸੀਂ ਕਨਫਰਮ ਕਰਨਾ ਚਾਹਿਆ ਵੀ ਇਹ ਕਿਤੇ ਫੇਕ ਕਾਲ ਹੀ ਨਾ ਹੋਏ, ਫਿਰ ਜਦੋਂ ਤੱਕ ਉਹਨਾਂ ਦੇ ਆਫੀਸ਼ੀਅਲਸ ਨੇ ਉਹਨੂੰ ਆਇਡੈਂਟੀਫਾਈ ਕੀਤਾ, ਗੱਲ ਹੋ ਗਿਆ ਵੀ ਠੀਕ ਹੈ, ਫਿਰ ਜ਼ਾਹਰ ਹੈ ਕਿ ਵੀ ਤੁਸੀਂ ਆਪਣਾ ਪ੍ਰੋਟੈਕਟਿਵ ਅੰਬਰੈਲਾ ਜਾਂ ਪ੍ਰੋਟੈਕਟਿਵ ਕਵਰ ਤਾਂ ਲੈਂਦੇ ਹੋ। ਦੂਸਰਾ ਇਹ ਸੀ ਕਿ ਵੀ ਇਹ ਗੱਲ ਨੂੰ ਕਿੱਥੋਂ ਤੱਕ ਕੀਤਾ ਜਾਏ ਕਿ ਇਹਨੂੰ, ਔਰ ਉਸੇ ਪੀਰੀਅਡ 'ਚ ਹੀ ਕਿਸੇ ਨੂੰ ਭਿਣਕ ਪਈ ਵਾਲ ਸਟਰੀਟ ਜਰਨਲ ਵਾਲਿਆਂ ਨੂੰ, ਉਹ ਗੱਲ ਵੀ ਕਰਨਾ ਚਾਹੁੰਦੇ ਸੀ ਬਟ ਮੈਂ ਉਸ ਨੂੰ ਅਵੋਇਡ ਕੀਤਾ, ਔਰ ਦੂਸਰਿਆਂ ਨੂੰ ਕਿਉਂਕਿ ਸਾਨੂੰ ਸੀ ਕਿ ਵੀ ਇਸ ਤੋਂ ਪਹਿਲਾਂ ਦੇਖੀਏ ਕਿ ਵੀ ਜੇ ਅਮਰੀਕਨ
FBI 4 ਦਿਨ ਬਾਅਦ 18 ਤੋਂ ਬਾਅਦ 22 ਜੂਨ ਨੂੰ ਅਲਰਟ ਦੇ ਰਹੀ ਹੈ। ਉਹਨਾਂ ਦੇ ਕੋਲ ਪੂਰੀ ਲਿਸਟ ਔਰ ਬਾਅਦ 'ਚ ਹੁਣ ਤਾਂ ਸਾਹਮਣੇ ਆਇਆ ਵੀ ਕੈਲੀਫੋਰਨੀਆ 'ਚ 5-6 ਇਸ ਕਿਸਮ ਦੇ ਹੋਰ ਪਰਸਨ ਸੀ, ਹੋਰ ਵੀ ਹੋਣਗੇ ਜਿਹਨੂੰ ਵੀ ਐਸੀ ਕਿਹੜੀ ਇਹਨਾਂ ਕੋਲ ਡੈਫੀਨੇਟਿਵ ਇੰਟੈਲੀਜੈਂਸ ਹੋਏਗੀ ਵੀ ਕੋਈ ਘਟਨਾ ਵਾਪਰਦੀ ਕੈਨੇਡਾ 'ਚ ਹੈ ਔਰ ਇੱਕਦਮ ਅਮਰੀਕਾ ਦੇ ਵਿੱਚ ਜਿਹੜਾ, ਔਰ ਹੁਣ ਤਾਂ ਸਾਹਮਣੇ ਆ ਗਿਆ ਵੀ ਈਵਨ ਹਰਦੀਪ ਸਿੰਘ ਨਿੱਜਰ ਬਾਰੇ ਵੀ ਅਮਰੀਕਾ ਨੇ ਹੀ ਕੈਨੇਡਾ ਨੂੰ ਜਿਹੜਾ ਫੋਰਵਾਰਨ ਕੀਤਾ, ਉਹਨਾਂ ਨੇ ਮੋਰ ਸਪੈਸੀਫਿਕ ਇਸ ਦੇ ਉੱਤੇ ਆਪਣੀ ਇੰਟੈਲੀਜੈਂਸ ਕਲੈਕਟ ਕੀਤੀ ਔਰ ਫਾਈਨਲੀ ਉਹਨਾਂ ਨੇ ਜਿਹੜਾ 18 ਸਤੰਬਰ ਨੂੰ ਪਾਰਲੀਮੈਂਟ ਦੇ ਵਿੱਚ ਉਸ ਦਾ ਇੰਕਸ਼ਾਫ ਕੀਤਾ। ਅੱਛਾ, ਦੋ ਸਟੋਰੀਜ਼ ਇਸ ਤੋਂ ਪਹਿਲਾਂ ਕਿ ਮੈਂ ਇਹ ਦੱਸਾਂ ਕਿ ਵੀ ਇਸ ਦੀ ਗੂੰਜ ਹੁਣ ਇਸ ਕਾਂਡ ਦੀ ਅਮਰੀਕਨ ਕਾਂਗਰਸ 'ਚ ਹੈ ਔਰ ਅਮਰੀਕਾ ਦੀ ਕਾਂਗਰੈਸ਼ਨਲ ਸਿੱਖ ਕਾਕਸ, ਉਸ ਦੇ ਦੋ ਅਹਿਮ ਜਿਹੜੇ ਕਾਂਗਰਸਮੈਨ ਨੇ, ਰਿਪਰੈਜ਼ੈਂਟੇਟਿਵ ਜਿਮ ਕੋਸਟਾ ਔਰ ਰਿਪਰੈਜ਼ੈਂਟੇਟਿਵ ਐਰਿਕ ਸਵਾਲਵੈਲ, ਉਹਨਾਂ ਨੇ ਕੀ ਕਿਹਾ ਟਵੀਟ ਕਰਕੇ। ਪਰ ਦੋ ਸਟੋਰੀਜ਼ ਜਿਹੜੀਆਂ ਮੀਡੀਆ ਦੇ ਵਿੱਚ ਇੰਟਰਨੈਸ਼ਨਲੀ ਅੱਜ ਚਰਚਾ ਦੇ ਵਿੱਚ ਨੇ, ਇੱਕ ਵੱਡੀ ਪਬਲੀਕੇਸ਼ਨ ਦਾ ਇੰਟਰਸੈਪਟ ਦੇ ਥੱਲੇ ਹੈ ਜਿਹੜੀ ਅਨਬਾਇਸਡ ਤਰੀਕੇ ਨਾਲ ਇੰਟਰਨੈਸ਼ਨਲ ਪੋਲਿਟਿਕਸ ਤੇ ਸਟੋਰੀ ਕਰਦੀ ਹੈ ਔਰ ਉਸ ਦਾ ਇਹ ਹੈਡਲਾਈਨ ਹੈ ਔਰ ਵੱਡੀ ਡਿਟੇਲ ਸਟੋਰੀ ਹੈ, FBI warned Sikhs in the US about death threats after killing of Canadian activist। ਕਿ FBI ਨੇ US ਦੇ ਵਿੱਚ ਸਿੱਖਾਂ ਨੂੰ ਜਿਹੜਾ, ਔਰ ਫਿਰ ਸਬ ਹੈਡਿੰਗ ਹੈ The FBI visits took on a new urgency after Canada alleged Indian government involvement in the assassination of a Sikh separatist on Canadian soil। ਕਿ ਵੀ FBI ਨੇ ਫੌਰਨ ਜਿਹੜਾ ਸਿੱਖਾਂ ਨੂੰ ਕਿ ਵੀ ਉਹਨਾਂ ਨੂੰ ਡੈਥ ਥ੍ਰੈਟ ਹੈ, ਉਹਨਾਂ ਨੂੰ ਵਾਰਨ ਕੀਤਾ ਔਰ ਉਸ ਦੇ ਵਿੱਚ ਉਹਨਾਂ ਨੇ ਸਪੈਸੀਫਿਕਲੀ ਡਾਕਟਰ ਪ੍ਰਿਤਪਾਲ ਸਿੰਘ ਜਿਹੜੇ ਅਮਰੀਕਨ ਸਿੱਖ ਕਾਕਸ ਕਮੇਟੀ ਦੇ ਨਾਲ ਜੁੜੇ ਹੋਏ ਨੇ, ਕੋਆਰਡੀਨੇਟਰ ਨੇ, ਉਹਨਾਂ ਨੂੰ ਇੰਟਰਵਿਊ ਕੀਤਾ ਔਰ ਉਹਨਾਂ ਨੇ ਵੀ ਆਪਣੀ ਕਹਾਣੀ ਕਿ ਕਿਵੇਂ ਦੋ FBI ਦੇ ਸਪੈਸ਼ਲ ਏਜੰਟ ਜੂਨ ਦੇ ਵਿੱਚ ਉਹਨਾਂ ਕੋਲ ਆਏ ਔਰ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਜਾਣਕਾਰੀ ਹੈ ਕਿ ਤੁਹਾਡੀ ਜਾਨ ਨੂੰ ਖਤਰਾ ਹੈ ਪਰ ਅਸੀਂ ਇਹ ਸਪੈਸੀਫਿਕ ਨਹੀਂ ਦੱਸ ਸਕਦੇ ਕਿ ਕੇਸ ਤੋਂ ਹੈ। ਫਿਰ ਜਿਹੜਾ ਉਹਨਾਂ ਨੇ ਇਹ ਕਿਹਾ ਇਸ ਇੰਟਰਸੈਪਟ ਨੇ ਕਿ ਦੋ ਹੋਰ ਸਿੱਖ ਐਕਟਿਵਿਸਟ ਨੇ ਜਿਨ੍ਹਾਂ ਨੇ ਸਿਕਿਉਰਿਟੀ ਦੀ ਵਜ੍ਹਾ ਕਰਕੇ ਆਪਣੇ ਆਪ ਨੂੰ ਐਨੋਨਿਮਸ ਰੱਖਿਆ ਔਰ ਇਸ ਤੋਂ ਉਹਨਾਂ ਨੇ ਕੋਟ ਕੀਤਾ ਹੈ ਸੁਖਮਨ ਸਿੰਘ ਧਾਮੀ ਜਿਹੜੇ ਕੋਆਰਡੀਨੇਟਰ ਨੇ ਇਨਸਾਫ ਦੇ, ਕੈਲੀਫੋਰਨੀਆ ਬੇਸਡ ਨਾਨ ਪ੍ਰੋਫਿਟ ਗਰੁੱਪ ਹੈ ਔਰ ਇਹੀ ਨੇ ਜਿਨ੍ਹਾਂ ਨੇ ਈਵਨ ਪਵਨ ਕੁਮਾਰ ਰਾਏ ਜਿਹੜਾ ਬਾਹਰ ਕੱਢਿਆ ਉੱਥੋਂ ਰਾਹ ਦਾ ਹੈਡ, ਉਹਨੇ ਪੰਜਾਬ 'ਚ ਹੁੰਦਿਆਂ ਕਿਵੇਂ ਡਿਸਅਪੀਅਰੈਂਸ ਕੀਤੀਆਂ ਨੇ ਕਿਉਂਕਿ ਉਹਨਾਂ ਨੇ ਕਾਫੀ ਡਾਟਾ ਕਲੈਕਟ ਕੀਤਾ ਡੇਟਾ ਪੰਜਾਬ 'ਚੋਂ, ਉਹਨਾਂ ਨੇ ਉਹਨੂੰ ਪਵਨ ਕੁਮਾਰ ਦੇ ਵੀ ਰਿਕਾਰਡ ਕੱਢੇ ਨੇ ਵੀ ਉੱਥੇ ਉਹ ਕੀ ਕਰਦਾ ਰਿਹਾ ਔਰ ਨਾਲ ਦੀ ਨਾਲ ਇਹ ਜਿਹੜੀ ਕਾਫੀ ਡਿਟੇਲਡ ਸਟੋਰੀ ਹੈ ਜਿਹੜਾ ਉਹਦੇ 'ਤੇ ਅਖੀਰ 'ਚ ਮੰਗ ਵੀ ਕੀਤੀ ਹੋਈ ਹੈ ਕਿ ਭਾਈ ਅਸੀਂ ਬਾਈਡਨ ਐਡਮਿਨਿਸਟ੍ਰੇਸ਼ਨ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਜਿਹੜਾ ਇਮੀਡੀਏਟ ਸਪੋਰਟ ਦੀ ਲੋੜ ਹੈ। ਵੀ ਡੋ ਨਾਟ ਵਾਂਟ ਥਾਟਸ ਐਂਡ ਪ੍ਰੇਅਰਸ ਲੇਟਰ ਕਿ ਵੀ ਮਾਰ ਦਿੱਤੇ ਜਾਈਏ ਤਾਂ ਮੁੜ ਕੇ ਕਹੋ ਜੀ ਕਹਿਣ ਵੀ ਫੀਲ ਸੌਰੀ, ਜਿਵੇਂ ਜਸਟਿਨ ਟਰੂਡੋ ਨੇ ਵੀ ਪਾਰਲੀਮੈਂਟ 'ਚ ਖਲੋ ਕੇ ਕਿਹਾ ਜੀ ਵੀ ਫੀਲ ਸੌਰੀ ਫॉर द ਫੈਮਿਲੀ ਆਫ ਹਰਦੀਪ ਸਿੰਘ ਨਿੱਜਰ ਐਂਡ ਦਿਸ ਦੈਟ ਸਾਰਾ। ਸੋ ਇਸੇ ਤਰ੍ਹਾਂ ਦੂਸਰਾ ਜਿਹੜੀ ਸਾਡੀ ਆਪਣੀ ਸਿੱਖ ਪਬਲੀਕੇਸ਼ਨ ਹੈ ਕੈਨੇਡਾ 'ਚ ਬਾਜ਼, ਉਹਨਾਂ ਨੇ ਵੀ ਇਸ ਦੇ ਉੱਤੇ ਸਟੋਰੀ ਕੀਤੀ ਹੈ FBI ਵਾਰਨਸ ਮੋਰ ਸਿੱਖ ਅਮਰੀਕਨ ਐਕਟਿਵਿਸਟਸ ਆਫ ਡੈਥ ਥ੍ਰੈਟਸ ਔਰ ਉਹਨਾਂ ਨੇ ਇਹ ਕਿਹਾ ਕਿ ਵੀ FBI ਨੇ ਜਿਹੜਾ ਇਹ ਉਹਨਾਂ ਨੂੰ ਵਾਰਨ ਕੀਤਾ ਔਰ ਦੋ ਸਿੱਖ ਐਕਟਿਵਿਸਟ ਦਾ ਉਹਨਾਂ ਨੇ ਹਵਾਲਾ ਦਿੱਤਾ ਔਰ ਕਿ ਜਿਨ੍ਹਾਂ ਨਾਲ FBI ਨੇ ਆ ਕੇ ਗੱਲ ਕੀਤੀ ਔਰ ਉਹਨਾਂ ਨੂੰ ਕਿਹਾ ਵੀ ਤੁਹਾਡੀ ਜਾਨ ਨੂੰ ਖਤਰਾ ਹੈ। ਉਹਨਾਂ 'ਚ ਇੱਕ ਸੁਖਵਿੰਦਰ ਸਿੰਘ ਸਿੱਧੂ ਨੇ, ਇਹ ਸਿੱਖਸ ਫਾਰ ਜਸਟਿਸ ਦੇ ਕੈਲੀਫੋਰਨੀਆ 'ਚ ਮੈਂਬਰ ਨੇ, ਉਹਨਾਂ ਨੇ ਕਿਹਾ ਕਿ I was told that there was a threat on my life and on a few other Sikhs and whoever wanted to kill us would be using local gangs to make the hits। ਕਿ ਵੀ ਉਹਨਾਂ ਨੇ ਆਲਰੇਡੀ ਗੈਂਗਾਂ ਰਾਹੀਂ ਉਹ ਸਾਨੂੰ ਮਰਵਾਉਣਗੇ ਔਰ ਉਹਨਾਂ ਨੇ ਕਿਹਾ ਵੀ ਮੈਨੂੰ ਦੇ ਟੋਲਡ ਮੀ ਟੂ ਮੂਵ ਟੂ ਏ ਸੇਫ ਲੋਕੇਸ਼ਨ ਇਫ ਆਈ ਕੁਡ ਐਂਡ ਟੂ ਸਟੇ ਅਵੇ ਫਰਮ ਲੋਕੇਸ਼ਨਸ ਵੇਅਰ ਆਈ ਕੁਡ ਬੀ ਈਜ਼ੀਲੀ ਟਰੈਕਡ ਕਿ ਵੀ ਤੂੰ ਲੁਕ ਜਾ, ਹਾਈਡ ਆਊਟ ਚਲਾ ਜਾ ਇਹ ਵੋ। ਸੋ ਇਸੇ ਤਰ੍ਹਾਂ ਬੌਬੀ ਸਿੰਘ ਜਿਹੜੇ ਨੇ ਇਹ ਵੀ ਯੂਥ ਖਾਲਿਸਤਾਨੀ ਐਕਟਿਵਿਸਟ ਨੇ ਸੈਕਰਾਮੈਂਟੋ ਤੋਂ, ਉਹਨਾਂ ਨਾਲ ਵੀ FBI ਮਿਲੀ ਔਰ ਉਹਨਾਂ ਨੂੰ ਕਿਹਾ ਕਿ ਵੀ ਇਹ ਜਿਹੜਾ ਉਹਨਾਂ ਨੇ people constantly state it's easy to live in foreign countries to advocate for Khalistan. He shares it's not. Nobody knows what people go through until they enter the battlefield. ਕਿ ਵੀ ਤੁਸੀਂ ਇਹ ਰਿਅਲਾਈਜ਼ ਨਹੀਂ ਕਰ ਸਕਦੇ ਕਿ ਤੁਸੀਂ ਇੱਥੇ ਵੀ ਕਿੰਨੇ ਵਲਨਰੇਬਲ ਹੋ। ਫਿਰ ਇਸ ਸਟੋਰੀ ਦੇ ਵਿੱਚ ਕਾਫੀ BJP ਹਿੰਦੂ ਨੈਸ਼ਨਲਿਜ਼ਮ ਕੀ ਹੈ ਔਰ ਉਹਨਾਂ ਨੇ ਇੰਟਰਸੈਪਟ ਨੂੰ ਵੀ ਕੋਟ ਕੀਤਾ ਹੈ
ਕਿ ਵੀ ਉਹਨਾਂ ਨੇ ਵੀ ਕਿਵੇਂ ਇਸ ਸਟੋਰੀ ਨੂੰ ਦਿੱਤਾ। ਹੁਣ ਇਸ ਸਾਰੇ ਤੋਂ ਬਾਅਦ ਕਿਉਂਕਿ ਹੁਣ ਇਹ ਪਬਲਿਕ ਅਰੀਨਾ 'ਚ ਹੈ, ਇਸ ਲਈ ਮੈਂ ਵੀ ਆਪਣਾ ਐਕਸਪੀਰੀਅੰਸ ਇਸ ਦੇ ਉੱਤੇ ਡਿਸਕਸ ਕੀਤਾ। ਔਰ ਇਹ ਕਿਉਂਕਿ ਜਿਹੜੀ ਪਬਲਿਕ ਫੀਲਡ ਦੇ ਵਿੱਚ ਜਾਂ ਪਬਲਿਕ ਇੰਟਰਸਟ 'ਚ ਆ ਜਾਂਦਾ ਹੈ, ਜ਼ਾਹਰ ਹੈ ਜਿਹੜੇ ਕਾਂਗਰਸਮੈਨ ਨੇ ਉਹ ਲੋਕਾਂ ਦੇ ਰਿਪਰੈਜ਼ੈਂਟੇਟਿਵ ਹੁੰਦੇ ਨੇ। ਜੇ FBI ਨੇ ਇਹ ਸਾਰਾ ਕੀਤਾ ਵੀ ਐਪਰੀਸ਼ੀਏਟ, ਕਿਉਂਕਿ FBI ਨੂੰ ਫੌਰਨ ਲੱਗਾ ਕਿ ਔਰ ਉਹਨਾਂ ਕੋਲ ਜਿਹੜੀ ਹੈ ਉਹ ਡਿਜ਼ਾਇਰਡ ਇੰਟੈਲੀਜੈਂਸ ਹੋਏਗੀ ਕਿ ਅਮਰੀਕਾ 'ਚ ਜਿਹੜੇ ਸਿੱਖ ਐਕਟਿਵਿਸਟ ਨੇ ਉਹ ਇਨ ਡੇਂਜਰ ਨੇ, ਉਹਨਾਂ ਨੇ ਉਹਨਾਂ ਨੂੰ ਵਾਰਨ ਕੀਤਾ। ਔਰ ਚਲੋ ਇਹ ਵੀ ਰੱਬ ਦੀ ਰਹਿਮਤ ਹੈ ਕਿ ਕੋਈ ਅੱਜ ਜਦੋਂ ਅਸੀਂ 3 ਮਹੀਨੇ ਬਾਅਦ ਗੱਲ ਕਰ ਰਹੇ ਤੇ ਕੋਈ ਦੁਰਘਟਨਾ ਨਹੀਂ ਹੋਈ, ਕਿਉਂਕਿ ਇਹਦਾ ਸ਼ਾਇਦ ਕਾਰਨ ਇਹ ਵੀ ਕਿ ਇੰਡੀਅਨ ਇੰਟੈਲੀਜੈਂਸ ਨੂੰ ਵੀ ਜਿਹੜੇ ਗੈਂਗਸਟਰ ਜਾਂ ਦੂਜੇ ਹਾਇਰ ਕੀਤੇ ਹੋਣਗੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਵੀ FBI ਨੇ ਕੰਨ ਚੁੱਕ ਲਏ ਨੇ। ਔਰ ਜਦੋਂ ਇੱਕ ਵਾਰ ਤੁਹਾਡਾ ਪਲਾਟ ਐਕਸਪੋਜ਼ ਹੋ ਜਾਏ ਫਿਰ ਤੁਸੀਂ ਕਾਰਵਾਈ ਤੋਂ ਭੱਜਦੇ ਹੋ। ਔਰ ਹੁਣ ਜਿਹੜੀ ਪਬਲਿਕ ਰਿਪਰੈਜ਼ੈਂਟੇਸ਼ਨ ਵਾਲੇ ਲੋਕ ਜਿਹੜੇ ਕਾਂਗਰਸਮੈਨ ਨੇ, ਔਰ ਜਿਮ ਕੋਸਟਾ ਜਿਹੜੇ ਸਟਾਕਟਨ ਏਰੀਆ ਨੂੰ ਰਿਪਰੈਜ਼ੈਂਟ ਕਰਦੇ ਨੇ, ਕਾਂਗਰੈਸ਼ਨਲ ਸਿੱਖ ਕਾਕਸ ਦੇ ਵੋਕਲ ਮੈਂਬਰ ਨੇ। ਔਰ ਜਦੋਂ ਮੋਦੀ ਇੱਥੇ 22 ਜੂਨ ਨੂੰ ਆਇਆ ਉਸ ਤੋਂ ਪਹਿਲਾਂ ਵੀ ਜਿਹੜੀ ਇੱਕ ਹੀਅਰਿੰਗ ਸਿੱਖ ਕਾਂਗਰੈਸ਼ਨਲ ਕਮੇਟੀ ਵੱਲੋਂ ਸੀ, ਉਹਦੇ 'ਚ ਵੀ ਜਿਮ ਕੋਸਟਾ ਨੇ ਜਿਹੜਾ ਉਹ ਆਪਣੀ ਬਰੀਫਿੰਗ ਦਿੱਤੀ ਸੀ ਕਿ ਵੀ ਮੈਂ ਸਵਾਲ ਚੁੱਕਾਂਗਾ। ਔਰ ਸ਼ਾਇਦ 40 ਕੇ 42 ਕਾਂਗਰਸਮੈਨਾਂ ਨੇ ਚਿੱਠੀ ਵੀ ਲਿਖੀ ਸੀ ਬਾਈਡਨ ਨੂੰ ਕਿ ਵੀ ਇਹ ਮੋਦੀ ਨੂੰ ਜਦੋਂ ਮਿਲਣਾ ਤੇ ਹਿਊਮਨ ਰਾਈਟਸ ਔਰ ਜੋ ਚੱਲ ਰਿਹਾ ਇਹਦੇ ਤੇ ਪੁੱਛਿਆ ਜਾਏ। ਜਿਮ ਕੋਸਟਾ ਨੇ ਕਿਹਾ ਟਵੀਟ ਕਰਕੇ, I am very concerned about reports that Canadian Sikh leader Hardeep Singh Nijjar was assassinated and I have requested an official briefing as a member of House Foreign Affairs Committee। ਹੁਣ ਜਿਮ ਕੋਸਟਾ ਬਹੁਤ ਸੀਨੀਅਰ ਕਾਂਗਰਸਮੈਨ ਹੈ ਔਰ ਜਿਹੜੀ ਕਾਂਗਰਸ ਦੀ ਫੋਰਨ ਅਫੇਅਰਸ ਕਮੇਟੀ ਹੈ ਉਹਦਾ ਉਹ ਮੈਂਬਰ ਵੀ ਹੈ। ਉਹਨੇ ਕਿਹਾ ਕਿ ਭਾਈ ਮੈਂ ਜਿਹੜਾ ਇਸ ਤੋਂ ਬੜਾ ਕੰਸਰਨ ਹੈ ਹਰਦੀਪ ਸਿੰਘ ਨਿੱਜਰ ਦੀ ਅਸੈਸੀਨੇਸ਼ਨ ਦੀ ਖਬਰ ਤੋਂ, ਔਰ ਮੈਂ ਹਾਊਸ ਫੋਰਨ ਅਫੇਅਰਸ ਕਮੇਟੀ ਨੂੰ ਕਿਹਾ ਕਿ ਇਸ ਮੁੱਦੇ ਦੇ ਉੱਤੇ ਬਰੀਫਿੰਗ ਮਤਲਬ ਹੁੰਦਾ ਹੈ ਫਿਰ ਹੀਅਰਿੰਗ ਹੁੰਦੀ ਹੋਏ। ਵੀ ਮਸਟ ਫੁਲੀ ਇਨਵੈਸਟੀਗੇਟ ਦਿਸ ਕ੍ਰਾਈਮ ਟੂ ਡਿਟਰਮਿਨ ਹੂ ਸ਼ੁੱਡ ਬੀ ਹੈਲਡ ਅਕਾਊਂਟੇਬਲ। ਕਿ ਅਮਰੀਕਨ ਕਾਂਗਰਸ ਦੀ ਫੋਰਨ ਅਫੇਅਰਸ ਕਮੇਟੀ 'ਚ ਇਸ ਦੇ ਉੱਤੇ ਹੀਅਰਿੰਗ ਹੋਣੀ ਚਾਹੀਦੀ ਹੈ ਔਰ ਇਹ ਪਤਾ ਲੱਗਣਾ ਚਾਹੀਦਾ ਕਿ ਕੌਣ ਇਹਦੇ ਲਈ ਜ਼ਿੰਮੇਵਾਰ ਹੈ। ਇਸੇ ਤਰ੍ਹਾਂ ਕਾਂਗਰਸਮੈਨ ਰਿਪਰੈਜ਼ੈਂਟੇਟਿਵ ਐਰਿਕ ਸਵਾਲਵੈਲ, ਉਹਨਾਂ ਨੇ ਇਹ ਵੀ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਦਾ ਮੈਂਬਰ ਹੈ। ਔਰ ਇਹ ਜਿਹੜੇ ਲੋਕ ਬਹੁਤ ਵਾਰ ਜੀ ਸਿੱਖ ਕਾਕਸ ਜੀ ਇੰਡੀਆ ਨੇ ਖੜਾ ਕਰਤਾ ਜੀ ਫਲਾਣਾ, ਦਿਸ ਇਜ਼ ਦਾ ਟਾਈਮ ਜਦੋਂ ਤੁਸੀਂ ਦੇਖੋ ਜਿਹੜਾ ਤੁਸੀਂ ਵਕਤ ਲੌਬੀ ਪੈਸਾ ਇਨਵੈਸਟ ਕੀਤਾ ਹੁੰਦਾ ਹੈ ਉਹ ਹੌਲੀ ਉਸ ਲੈਵਲ ਤੱਕ ਗੱਲ ਜਾਂਦੀ ਹੈ। ਬਹੁਤੀ ਸੀ ਜੀ ਇਹ ਖਾਲਿਸਤਾਨ ਦੀ ਹਮਾਇਤ ਕਿਉਂ ਨਹੀਂ ਕਰਦੇ ਜੀ ਜਾਂ ਦੂਜਾ ਕਿਉਂ ਨਹੀਂ ਕਰਦੇ। ਅੱਜ ਜੇ ਨਾਲ ਖਲੋਣ ਦਾ ਵੇਲਾ ਆਇਆ ਸਭ ਤੋਂ ਪਹਿਲਾਂ ਜਿਹੜਾ ਜਿਵੇਂ ਅਮਰੀਕਨ ਏਜੰਸੀਆਂ ਆ ਕੇ ਖਲੋਤੀਆਂ ਨੇ। ਔਰ ਐਰਿਕ ਸਵਾਲਵੈਲ ਨੇ ਕਿਹਾ, ਐਜ਼ ਏ ਮੈਂਬਰ ਆਫ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਆਈ ਸਟੈਂਡ ਵਿਦ ਦ ਸਿੱਖ ਕਮਿਊਨਿਟੀ ਅਗੇਂਸਟ ਹੇਟ and political violence. Sikhs deserve to live in peace in America and worldwide, free from political persecution. I am concerned by reports that India's government is targeting Sikh activists abroad and will seek to learn more as a member of the Committee on Homeland Security. ਇਹ ਜਿਹੜੇ ਕਾਂਗਰਸਮੈਨ ਐਰਿਕ ਸਵਾਲਵੈਲ ਹੈ ਇਹ ਹੋਮਲੈਂਡ ਸਿਕਿਉਰਿਟੀ ਦਾ ਮੈਂਬਰ ਹੈ। ਔਰ ਇਹੀ ਉਹਨਾਂ ਕਿਹਾ ਕਿ ਵੀ ਮੈਂ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਦਾ ਮੈਂਬਰ ਹੋਣ ਦੇ ਨਾਤੇ ਸਿੱਖ ਕੌਮ ਦੇ ਨਾਲ ਖੜ੍ਹਾ ਕਿਉਂਕਿ ਉਹ ਸਿੱਖ ਕੌਮ ਇਸ ਵੇਲੇ ਨਫ਼ਰਤ ਔਰ ਸਿਆਸੀ ਜਿਹੜੀ ਹਿੰਸਾ ਹੈ ਉਸ ਦਾ ਸ਼ਿਕਾਰ ਹੈ। ਸਿੱਖ ਇਹ ਡਿਜ਼ਰਵ ਕਰਦੇ ਨੇ ਕਿ ਵੀ ਉਹ ਅਮਰੀਕਾ ਔਰ ਦੁਨੀਆ ਭਰ ਦੇ ਵਿੱਚ ਅਮਨ ਅਮਾਨ ਦੇ ਨਾਲ ਰਹਿ ਸਕਣ, ਉਹਨਾਂ ਦੀ ਉੱਤੇ ਕੋਈ ਸਿਆਸੀ ਜ਼ੁਲਮ ਨਾ ਹੋਏ, ਪੋਲੀਟੀਕਲ ਪਰਸੀਕਿਊਸ਼ਨ ਨਾ ਹੋਏ। ਮੈਂ ਇਸ ਗੱਲ ਨੇ ਮੈਨੂੰ ਫਿਕਰਮੰਦ ਕੀਤਾ ਕਿ ਇੰਡੀਆ ਦੀ ਗੌਰਮੈਂਟ ਸਿੱਖ ਐਕਟਿਵਿਸਟ ਨੂੰ ਬਾਹਰਲੇ ਮੁਲਕਾਂ 'ਚ ਟਾਰਗੇਟ ਕਰ ਰਹੀ ਹੈ ਔਰ ਮੈਂ ਇਸ ਬਾਰੇ ਹੋਮਲੈਂਡ ਸਿਕਿਉਰਿਟੀ ਵਾਲਿਆਂ ਤੋਂ ਹੋਰ ਵੀ ਜਾਣਕਾਰੀ ਲੈਣਾ ਚਾਹਾਂਗਾ। ਆਈ ਵਿਲ ਵਰਕ ਵਿਦ ਲੋਕਲ ਐਂਡ ਫੈਡਰਲ ਗਵਰਨਮੈਂਟ ਆਫੀਸ਼ੀਅਲਸ ਟੂ ਐਨਸ਼ੋਰ ਨੈਸੈਸਰੀ ਐਕਸ਼ਨਸ ਆਰ ਅੰਡਰਟੇਕਨ ਟੂ ਪ੍ਰੋਟੈਕਟ ਦਾ ਸਿੱਖ ਕਮਿਊਨਿਟੀ। ਕਿ ਮੈਂ ਇਸ ਗੱਲ ਨੂੰ ਯਕੀਨੀ ਬਣਾਵਾਂਗਾ ਲੋਕਲ ਲੈਵਲ 'ਤੇ ਔਰ ਫੈਡਰਲ ਗਵਰਨਮੈਂਟ ਆਫੀਸ਼ੀਅਲਸ ਦੇ ਨਾਲ ਵੀ ਇਸ ਗੱਲ ਨੂੰ ਯਕੀਨੀ ਬਣਾਇਆ ਜਾਏਗਾ ਤਾਂ ਕਿ ਸਿੱਖ ਕੌਮ ਦੀ ਪ੍ਰੋਟੈਕਸ਼ਨ ਉਹਨਾਂ ਦੀ ਸੁਰੱਖਿਆ ਲਈ ਲੋੜੀਂਦੇ ਕਦਮ ਚੁੱਕੇ ਜਾਣ। ਸੋ ਅਸੀਂ ਜਿੱਥੇ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਭਾਈ ਉਹਨਾਂ ਦੇ ਐਫਰਟਸ ਰੰਗ ਲਿਆ ਰਹੇ ਨੇ, ਉੱਥੇ ਅਸੀਂ ਇਹ ਦੋਵੇਂ ਹੀ ਜਿਹੜੇ ਸੀਨੀਅਰ ਕਾਂਗਰਸਮੈਨ ਨੇ, ਇੱਕ ਜਿਹੜੇ ਹੋਮਲੈਂਡ ਸਿਕਿਉਰਿਟੀ ਕਮੇਟੀ ਦਾ ਮੈਂਬਰ ਹੈ, ਇੱਕ ਫੋਰਨ ਅਫੇਅਰਸ ਕਮੇਟੀ ਦਾ ਮੈਂਬਰ ਨੇ, ਉਹਨਾਂ ਨੇ ਸਾਡੇ ਲਈ ਹਾਂ ਦਾ ਨਾਅਰਾ ਮਾਰਿਆ। ਆਉਣ ਵਾਲੇ ਪੀਰੀਅਡ 'ਚ ਅਸੀਂ ਅਮਰੀਕਾ ਦੇ
ਲਾਅ ਮੇਕਰਸ ਦੇ ਲੈਵਲ ਤੇ ਹੋਰ ਵੀ ਪੋਜ਼ਿਟਿਵ ਜਿਹੜੀ ਹੈ ਉਹਨਾਂ ਦੀ ਅਪਰੋਚ ਦੇਖਾਂਗੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣਾ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।